असलामुअलैकुम गुड मॉर्निंग सोहणियो गुड मॉर्निंग लो भी सोहणियो अल्हम्दुलिल्लाह ਅੱਜ ਬੜਾ ਅੱਛਾ ਦਿਨ ਨਿਕਲਿਆ ਆਵੇ। ਅੱਲਾਹ ਪਾਕ ਨੇ ਨਾ ਧੁੱਪ ਕੱਢੀ ਹੈ ਬੜੇ ਦਿਨਾਂ ਤੋਂ ਬਾਅਦ ਤੇ ਰਾਤ ਭਰ ਤੇ 2-3 ਦਿਨ ਤੋਂ ਇੰਨਾ ਤੂਫਾਨ ਆਇਆ ਹੋਇਆ ਸੀ, ਜਿਹੜਾ ਤੂਫਾਨੀ ਹਵਾਵਾਂ ਤੇ ਠੰਡਕ ਇੰਨੀ ਜ਼ਿਆਦਾ ਸੀ ਕਿ ਤੁਸੀਂ ਬਾਹਰ ਨਿਕਲਣ ਦਾ ਸੋਚ ਵੀ ਨਹੀਂ ਸਕਦੇ ਸੋ। ਮੈਂ ਤਾਂ ਜਿਹੜਾ ਹਲੀਮ ਬਣਾਇਆ ਸੀ ਨਾ, ਉਹਦਾ ਦੇਚਕਾ ਵੀ ਧੋ ਕੇ ਰੱਖਿਆ ਸੀ ਤੇ ਉਹ ਸਟੋਰ 'ਚ ਰੱਖਣ ਆਉਣ ਦੀ ਹਿੰਮਤ ਨਹੀਂ ਹੋ ਰਹੀ ਸੀ ਕਿ ਬਾਹਰ ਇੰਨੀ ਸ਼ਦੀਦ ਹਵਾਵਾਂ ਸਨ। ਤੇ ਅੱਜ ਹੁਣ ਮੈਂ ਰੱਖਿਆ ਵੇ ਇੱਥੇ ਨਿਕਲੀਆਂ ਥੋੜਾ ਜਿਹਾ ਅੱਜ ਅਲਹਮਦੁਲਿਲਾ ਹਵਾ ਹੈਗੀ ਹੈ, ਲੇਕਿਨ ਬਰਦਾਸ਼ਤ ਨਹੀਂ ਸਰਦੀ ਹੈ ਤੇ ਧੁੱਪ ਜਿਹੜੀ ਹੈ ਇਹ ਵੀ ਅੱਲਾਹ ਪਾਕ ਦੀ ਇੱਕ ਨਿਮਤ ਹੈ। ਤੇ ਅਸੀਂ ਕੀ ਕਹਿੰਦੇ ਨੇ ਨਿਕਲ ਆਏ ਆ ਕਿ ਚਲੋ ਜ਼ਰਾ ਜਿਹਾ ਮੈਂ ਚੱਕਰ ਲਾਵਾਂ। ਬਾਹਰ ਅੱਜ ਸਾਡੀ ਬਿਨ ਵੀ ਗਈ ਹੈ ਨਾ ਗੱਜਰੇ ਵਾਲੀ, ਉਹ ਵੀ ਜਿਹੜੀ ਨਾ ਲੈ ਕੇ ਆਣੀ ਹੈ ਤੇ ਮੈਂ ਕਿਹਾ ਸੀ ਮੈਂ ਉਹ ਵੀ ਚੁੱਕ ਕੇ ਲੈ ਕੇ ਆਵਾਂ। ਤੇ ਦੇਖੋ ਤਾਂ ਦੂਰ ਤੱਕ ਜਿਹੜਾ ਨਾ ਬੇਨਸ ਨਜ਼ਰ ਆ ਰਹੀਆਂ ਹੋਣੀਆਂ, ਰੋਡ ਤੇ ਪਈਆਂ ਹੋਈਆਂ, ਸਾਹਮਣੇ ਵੀ ਪਈਆਂ ਨੇ, ਸੁਬਾਹ ਲੈ ਗਏ ਨੇ ਤੇ ਹੁਣ ਫਿਰ ਹਰ ਕਿਸੇ ਦੀ ਵੀ ਇਹ ਡਿਊਟੀ ਹੈ ਆਪਣੀ ਆਪਣੀ ਬਿਨ ਵੀ ਅੰਦਰ ਕਰਨੀ ਹੁੰਦੀ ਹੈ। ਲੋ ਵੀ ਮਾਂ ਬਦੌਲਤ ਅੰਦਰ ਲੈ ਕੇ ਆ ਗਏ ਨੇ ਬਿਨ, ਖਿੱਚ ਖੁੱਚ ਕੇ ਜਿਹੜਾ ਨਾ ਅੰਦਰ ਕਰ ਲਈਏ ਤੇ ਅਸੀਂ ਹੁਣ ਦਰਵਾਜ਼ਾ ਕਰ ਦਾਂਗੇ ਬੰਦ। ਬਸ ਇੱਥੇ ਇੰਨਾ ਕੀ ਹੈ, ਬਸ ਇੰਨਾ ਕਿ ਤੁਸੀਂ ਬਾਹਰ ਦੇ ਨਜ਼ਾਰੇ ਲੈ ਸਕਦੇ ਹੋ, ਇਸ ਤੋਂ ਜ਼ਿਆਦਾ ਨਹੀਂ। ਫਰੂਟ ਪਿਆ ਸੀ, ਮੈਂ ਕਿਹਾ ਫਰੂਟ ਚਾਟ ਬਣਾ ਲਵਾਂ ਕਿ ਖਾਧਾ ਜਾਏਗਾ। ਤੇ ਇਹ ਜਿਹੜਾ ਜੀ ਰਾਫੇ ਹਾਊਸ ਤੋਂ ਸਾਨੂੰ ਅਸੀਂ ਬਿਰਿਆਨੀ ਖਾ ਕੇ ਵੀ ਆਏ ਸਾਂ ਤੇ ਬਿਰਿਆਨੀ ਸਾਨੂੰ ਨਾਲ ਵੀ ਮਿਲ ਗਈ ਸੀ, ਚਿਕਨ ਬਿਰਿਆਨੀ। ਇਹ ਦੇਖੋ ਕਿੰਨੀ ਜ਼ਬਰਦਸਤ ਹੈ। ਤੇ ਇਹ ਅਸੀਂ ਅੱਜ ਕੱਢ ਲਈਏ ਚਿਕਨ ਬਿਰਿਆਨੀ, ਨਾਲ ਫਿਸ਼ ਬਣਾਵਾਂਗੇ ਤੇ ਨਾਲ ਅਸੀਂ ਬਣਾਵਾਂਗੇ ਫਰੂਟ ਚਾਟ, ਕਿਉਂਕਿ ਫਰੂਟ ਚਾਟ ਫਰੂਟ ਇੰਨੇ ਦਿਨ ਤੋਂ ਪਿਆ ਵੇ। ਅਗਰ ਮੈਂ ਫਰੂਟ ਚਾਟ ਬਣਾ ਲੈਣੀ ਆ, ਖੁਮਾਸ਼ ਖਾ ਲੈਂਦਾ ਵੇ ਔਰ ਫਿਰ ਉਹ ਪੂਰੀ ਖਾ ਜਾਂਦਾ ਤੇ ਜੇ ਮੈਂ ਨਾ ਬਣਾਵਾਂ ਤੇ ਫਿਰ ਉਹ ਜਿਹੜਾ ਨਾ ਨਹੀਂ ਖਾਂਦਾ, ਫਰੂਟ ਚੁੱਕ ਕੇ ਨਹੀਂ ਖਾਂਦਾ। ਮੈਂ ਸੋਚਿਆ ਮੈਨੂੰ ਜਿਹੜਾ ਨਾ ਲਾਈ ਦੇਵਾਂ ਮਸਾਲਾ ਵੀ, ਤੇ ਇਹਦੇ ਉੱਤੇ ਮੈਂ ਜਾਏਗਾ ਜੀ ਨਮਕ ਮਿਰਚ ਜਾਏਗਾ ਆਪਕੇ ਸਵਾਦ ਅਨੁਸਾਰ, ਕਿ ਜਿੰਨਾ ਤੁਸੀਂ ਖਾਂਦੇ ਹੋ ਉਨਾ ਹੀ ਪਾਈਓ, ਵੀ ਸਾਡੇ ਤੇ ਨਾ ਰਹੀਓ, ਕਿਉਂਕਿ ਇਹ 'ਚ ਸੋਇਆ ਸਾਸ ਵੀ ਜਾਣੀ ਹੈ ਤੇ ਸੋਇਆ ਸਾਸ ਵੀ ਨਮਕੀਨ ਹੁੰਦੀ ਹੈ। ਉਸ ਹਿਸਾਬ ਦੇ ਨਾਲ ਜਿਹੜਾ ਇਹ ਬੜੀ ਅੱਛੀ, ਥੋੜਾ ਜਿਹਾ ਮਸਾਲਾ ਲੱਗਦਾ ਹੈ ਲੇਕਿਨ ਫਿਸ਼ ਬੜੀ ਅੱਛੀ ਬਣ ਜਾਂਦੀ ਇਸ ਤਰ੍ਹਾਂ। ਤੇ ਇਹ ਜੀ ਸੋਇਆ ਸਾਸ ਜਾਏਗਾ ਦੇ ਉੱਪਰ, ਤੇ ਇਹ ਤਾਂ ਹੁਣ ਅੱਜ ਮੈਂ ਬਣਾਉਣੀ ਹੈ ਜਿਹੜੀ, ਉਹ ਖੁਮਾਸ਼ ਆਏਗਾ ਤੇ ਗਰਮ ਗਰਮ ਫਰਾਈ ਕਰਾਂਗੀ। ਤੇ ਮੈਂ ਤੁਹਾਨੂੰ ਫਰਾਈ ਵਾਲੇ ਮਨਾਜ਼ਰ ਜਿਹੜੇ ਨੇ ਉਹ ਨਹੀਂ ਦਿਖਾ ਸਕਨੀ ਆ, ਮੈਂ ਕੋਸ਼ਿਸ਼ ਕਰਾਂਗੀ ਮੈਂ ਰਿਕਾਰਡ ਕਰ ਲਵਾਂ ਤੇ ਮੈਂ ਤੁਹਾਨੂੰ ਬਾਅਦ 'ਚ ਦਿਖਾ ਦੇਵਾਂ। ਸੋਇਆ ਸਾਸ ਗਿਆ, ਨਮਕ ਗਿਆ ਔਰ ਇਹ 'ਚ ਮਿਰਚ ਜਾ ਰਹੀ ਹੈ ਕਿ ਜਿੰਨੀ ਮਿਰਚ ਤੁਸੀਂ ਆਪਣੇ ਹਿਸਾਬ ਦੇ ਨਾਲ ਕਰ ਲੋਗੇ। ਇਹ ਲੈਮਨ ਜੂਸ ਜਾ ਰਿਹਾ ਇਹਦੇ ਵਿੱਚ। ਲੋ ਜੀ, ਇਹ 4 ਚੀਜ਼ਾਂ ਲੱਗਣੀਆਂ ਨੇ ਔਰ ਜਿਹੜਾ ਅਸੀਂ ਇਹਨੂੰ ਕਰਕੇ ਰੱਖ ਦੇਣਾ। ਬਸ ਹਲਕਾ ਜਿਹਾ ਅਸੀਂ ਪੈਨ ਵਿੱਚ ਪਾ ਕੇ ਨਾ ਇਹਨੂੰ ਕਰਾਂਗੇ। ਇਹ ਜਦੋਂ ਬਿਲਕੁਲ ਅਸੀਂ ਫਰਾਈ ਕਰਨਾ ਹੋਏਗਾ ਨਾ, ਉਦੋਂ ਇਹਦੇ ਉੱਪਰ ਅਸੀਂ ਜਿਹੜਾ ਥੋੜਾ ਜਿਹਾ ਬੇਸਨ ਲਾ ਦੇਵਾਂਗੇ, ਤਾਂ ਕਿ ਬੇਸਨ ਦੇ ਨਾਲ ਫਿਰ ਥੋੜਾ ਜਿਹਾ ਮਸਾਲਾ ਉਤਰਦਾ ਨਹੀਂ, ਮਸਾਲਾ ਪੱਕਾ ਹੋ ਜਾਂਦਾ ਹੈ। ਹਾਲੇ ਫੌਰੀ ਮੈਂ ਬੇਸਨ ਨਹੀਂ ਲਾਵਾਂਗੀ, ਜਦੋਂ ਮੈਂ ਫਰਾਈ ਕਰਨਾ ਹੋਏਗਾ ਬਸ ਉਦੋਂ ਲਾ ਕੇ ਫਟਾਫਟ ਮੈਂ ਫਰਾਈ ਕਰ ਲਾਂਗੀ। ਉਹਦੇ ਨਾਲ ਹੋਏਗਾ ਕਿ ਮੈਂ ਤੁਹਾਨੂੰ ਦਿਖਾ ਦੇਵਾਂਗੀ। ਚਲੋ ਮੈਂ ਬਾਅਦ 'ਚ ਰਿਕਾਰਡ ਕਰਕੇ ਰੱਖ ਲਵਾਂਗੀ ਕਿ ਕਿਸ ਤਰ੍ਹਾਂ ਕੋਸ਼ਿਸ਼ ਕਰਾਂਗੀ। ਤੇ ਦਿਲਾ ਠਹਿਰ ਜਾ ਯਾਰ ਦਾ ਨਜ਼ਾਰਾ ਲੈਣ ਦੇ ਸਾਨੂੰ, ਜਾਂਦੀ ਵਾਰੀ ਸੱਜਣਾ ਨੂੰ ਤੱਕ ਲੈਣ ਦੇ ਸਾਨੂੰ, ਜਾਂਦੀ ਵਾਰੀ ਸੱਜਣਾ ਨੂੰ ਤੱਕ ਲੈਣ ਦੇ। ਦਿਲਾ ਠਹਿਰ ਜਾ ਯਾਰ ਦਾ ਨਜ਼ਾਰਾ ਲੈਣ ਦੇ, ਤੇ ਦਿਲਾ ਠਹਿਰ ਜਾ ਯਾਰ ਦਾ ਨਜ਼ਾਰਾ ਲੈਣ ਦੇ। ਤੇ ਇਹ ਜੇ ਜਿਹੜਾ ਵੇ ਬੜਾ ਮਸ਼ਹੂਰ ਸੌਂਗ ਸੀ ਆਪਣੇ ਜ਼ਮਾਨੇ ਦਾ। ਤੇ ਅਸੀਂ ਇਹਦੇ ਵਿੱਚ ਜਿਹੜਾ ਨਾ ਕੇਕ ਰਸ ਕੱਲ੍ਹ ਲੈ ਕੇ ਆਏ ਸਾਂ, ਤੇ ਕਦੀ ਕਦੀ ਕੇਕ ਰਸ ਵੀ ਖਾ ਲੈਣੇ ਚਾਹੀਦੇ ਨੇ, ਬੜੇ ਅੱਛੇ ਮਿਲਦੇ ਨੇ ਨਫੀਸ ਬੇਕਰ ਇੱਥੇ, ਤੇ ਉਹਨਾਂ ਦੇ ਅਸੀਂ ਲੈ ਕੇ ਆਨੇ ਕੇਕ ਵਗੈਰਾ ਵੀ ਉੱਥੋਂ ਹੀ ਲੈ ਕੇ ਆਨੇ, ਕੇਕ ਰਸ ਵੀ ਬੜੇ ਅੱਛੇ ਮਿਲਦੇ ਨੇ। ਲੇਕਿਨ ਇੱਥੇ ਕਿਉਂਕਿ ਸਭ ਮੌਸਮ ਐਸਾ ਹੈ ਨਾ, ਤੇ ਅਸੀਂ ਫਿਰ ਇਹਨੂੰ ਡੱਬੇ 'ਚ ਪਾ ਕੇ 에ਅਰ ਟਾਈਟ ਵਿੱਚ ਰੱਖ ਲੈਂਦੇ ਹੁੰਦੇ ਹਾਂ। ਤੇ ਫਿਰ ਇਹ ਵੇਖ ਕੇ ਚਲੋ ਜਿਸ ਨੂੰ ਜ਼ਰੂਰਤ ਹੋਏਗਾ ਨਾ ਫਿਰ ਸਿੱਲੇ ਹੋ ਜਾਂਦੇ ਨੇ। ਵੈਦਰ ਇੱਥੇ ਐਸਾ ਵੇ, ਤੇ ਉਸ ਵੈਦਰ ਵੀ ਅਸੀਂ ਵੀ ਜਿਹੜੇ ਨਾ ਬੜੇ ਪੱਕੇ ਆ, ਤੋੜ ਲੱਭ ਲੈਂਦੇ ਹਾਂ ਉਸ ਵੈਦਰ ਦਾ। ਚਲੋ ਜੀ, ਇਹ ਅਸੀਂ ਸਾਰੇ ਇਹਦੇ ਵਿੱਚ ਪਾ ਰਹੇ ਹਾਂ।
ਤੇ ਤੁਹਾਡੇ ਨਾਲ ਜਦੋਂ ਗੱਪਸ਼ਪ ਮੇਰੀ ਹੋ ਜਾਂਦੀ ਹੈ ਨਾ, ਯਕੀਨ ਮੰਨੋ ਕਿ ਮੈਂ ਵੀ ਆਪਣੇ ਆਪ ਨੂੰ ਬੜਾ ਜਿਹੜਾ ਨਾ ਅੱਛਾ ਫੀਲ ਕਰਨੀ ਆ। ਤੇ ਤੁਹਾਡੇ ਸਾਰਿਆਂ ਦੇ ਕਮੈਂਟ ਦਾ ਸ਼ੁਕਰੀਆ। ਕੁਝ ਨਵੇਂ ਕਮੈਂਟ ਵੀ ਆਏ ਨੇ, ਉਹਨਾਂ ਦਾ ਵੀ ਸ਼ੁਕਰੀਆ। ਤੇ ਬਹੁਤਾ ਬਹੁਤਾ ਦਿਲ ਦੀਆਂ ਡੂੰਘੀਆਂ ਗਹਿਰਾਈਆਂ ਦੇ ਨਾਲ ਸ਼ੁਕਰੀਆ ਅਦਾ ਕਰਨੇ ਆ ਬਈ। ਚਲੋ ਹੁਣ ਇਹ ਜਿਹੜਾ ਸਾਡਾ ਇਹਦੇ ਵਿੱਚ ਚਲਾ ਗਿਆ, ਅਸੀਂ ਇਹਨੂੰ ਬੰਦ ਕਰ ਦੇਵਾਂਗੇ। ਇਹ ਟਾਈਟ ਹੋ ਗਿਆ ਵੇ, ਉਹਦੇ ਨਾਲ ਫਿਰ ਐਵੇਂ ਕਿ ਨਮੀ ਇਹਦੇ ਵਿੱਚ ਨਹੀਂ ਆਏਗੀ। ਤੇ ਅਸੀਂ ਹੁਣ ਲੱਗਾਂਗੇ ਜੀ ਕਿਹਨੂੰ, ਅਸੀਂ ਲੱਗਾਂਗੇ ਹੁਣ ਜਿਹੜਾ ਫਰੂਟ ਚਾਟ ਲਈ 4 ਚੀਜ਼ਾਂ ਮੇਰੇ ਕੋਲ ਦਸਤਿਆਬ ਨੇ। ਕਿਨੂੰ ਦਾ ਤੇ ਜੂਸ ਝਾੜਾਂ ਤੇ ਬਾਕੀ ਹੈ ਜਿਹੜੀ ਬਲੈਕਬੈਰੀ ਵੇ ਔਰ ਕੇਲਾ ਵੇ, ਔਰ ਇਹ ਮੇਰੇ ਕੋਲ ਜਿਹੜਾ ਕਿਨੂੰ ਨੇ, ਇਹਨੂੰ ਅਸੀਂ ਬਣਾ ਲਵਾਂਗੇ ਫਰੂਟ ਚਾਟ। ਇਹ ਬੜੇ ਪਿਆਰੇ ਮੈਨੂੰ ਕੋਈ ਇੱਕ ਚੀਜ਼ ਮਿਲੀ ਸੀ ਫੇਸਬੁੱਕ ਤੋਂ, ਤੇ ਉਹ ਮੈਂ ਫਿਰ ਤੁਹਾਡੇ ਵਾਸਤੇ ਰੱਖ ਲਈ। ਦੇਖੋ ਮੈਂ ਤੁਹਾਡਾ ਕਿੰਨਾ ਖਿਆਲ ਕਰਨੀ ਆ ਤੇ ਤੁਸੀਂ ਮੈਨੂੰ ਸ਼ਾਬਾਸ਼ ਜ਼ਰੂਰ ਦੇਣੀ है। यूं ही हर बात पे हंसने का बहाना आए, फिर वो मासूम सा बचपन का जमाना आए। काश लौटे मेरे पापा भी खिलौने लेकर, काश फिर से मेरे हाथों में खजाना आए। काश दुनिया की भी फितरत हो मेरी माँ जैसी, जब मैं बिन बात के रूठूं तो मनाना आए। ओए होए होए, जब मैं बिन बात रूठूं तो मनाना आए। तो यह बड़ी अच्छी मैनू लगी सी, मैं तुहाडे वास्ते रख ली कि छोटे जे समझो 3 शेर ने, लेकिन उन्होंने पूरा एक जमाने नू समो दिता गया कि बाप तुहानू खिडौने लिया के दिंदा वे, तुहाडीआं ख्वाहिशां पूरियां करदा वे, ते वो जिहड़े वो जमाना जिहड़ा वे सारा ही हस्सण दा बहाना, कोई तुहानू नहीं चाहिदा हुंदा, तुसीं वैसे ही खिड़खिड़ हੱਸ रहे हुंदे हो, ते तुहानू जिहड़ा ना ਉਹ ਦੌਰ ਹੀ ਕੁਛ ਹੋਰ ਹੁੰਦਾ ਵੇ। ਤੇ ਚਲੋ ਜੀ ਅਸੀਂ ਜਿਹੜਾ ਨਾ ਇਹ ਧੋ ਲਈਆਂ ਨੇ, ਕੀ ਕਹਿੰਦੇ ਨੇ ਸਟ੍ਰਾਬੇਰੀਜ਼, ਤੇ ਅਸੀਂ ਇਹਨੂੰ ਕੱਟਣਾ ਸ਼ੁਰੂ ਕਰਨੇ ਆ। ਬਿਸਮਿਲ੍ਲਾ ਦੀ ਬਰਕਤ। ਕੰਮ ਤੇ ਲੰਬਾ ਵੇ, ਹੁਣ ਇੰਨੀ ਲੰਬੀ ਤੇ ਵੀਡੀਓ ਮੇਰੀ ਬੜੀ ਲੰਬੀ ਹੋ ਜਾਣੀ ਹੈ। ਤੇ ਅਸੀਂ ਕੀ ਕਹਿੰਦੇ ਨੇ, ਬਸ ਅੱਜ ਮੈਂ ਸਹੀ ਤੁਹਾਡਾ ਥੋੜਾ ਬਹੁਤ ਜਿਹੜੇ ਉਹਨਾਂ ਜ਼ਮਾਨਿਆਂ ਨੂੰ ਫਰੋਲ ਲੈਂਦੀ ਆ, ਥੋੜਾ ਜਿਹਾ ਅਸੀਂ ਉਹਨਾਂ ਜ਼ਮਾਨਿਆਂ 'ਚ ਚਲੇ ਜਾਂਦੇ ਆ, ਤੇ ਅਸੀਂ ਆਪਣੇ ਆਪ ਨੂੰ ਹਲਕਾ ਫੀਲ ਕਰਨੇ ਆ कि चलो कोई याद की। मुस्तफा आया सी, मुस्तफा नूं बड़ा शौक होंदा है कि उन्होंने जमानियां नूं सुनन दा। मुस्तफा बड़ा उन्होंने शौक है कि मुझे बताओ, मुझे वो किस्से बताओ, मुझे अपनी मैमोरीज बताओ। तो मैं कहनी सा मुस्तफा अच्छा मैं सुनानी हाँ। तो मुस्तफा नूं बड़ा शौक है उस जमाने नूं सुनन दा, सारे बच्चों विचों। इस तो मुस्तफा दे नाल मेरी ज़्यादा वे कि वो जमाने सुनदा है। तो जो मैं उन्होंने दसिया ना, इस तरह बच्चा जमूरा, जो बांदर तमाशा आंदा हुंदा सी, बच्चा जमूरा, तो बच्चा जमूरे के नाँ तो बड़ा हसिया, बड़ा खुश होया, कहना कि मुझे बहुत फनी लगा, मुझे बहुत मज़ा आया ये सुन के। तो फिर मैं उन्होंने एक वीडियो भी कढ़ के दिखाई बच्चा जमूरा वाली, कि जो बच्चा जमूरा तमाशा दिखाता होंदा सी और सारे लोग अपनियां फिक्रां भुल के उस बच्चा जमूरे दे तालियां बजाते होंदे सन। बच्चा जमूरा जो दौर सी, उस दौर च ना कोई फेसबुक सी, ना कोई इंस्टाग्राम सी, ना तुहाडे कोल कोई यूट्यूब सी, ना कोई होर ऐसा प्लेटफॉर्म सी, लेकिन बच्चा जमूरा ऐसा सी कि तुहानू रूह नू खुश करके चला जांदा सी। वो एक बंदर तमाशा जिहड़ा वे तुहानू इन्नी ताजगी, इन्नी फ्रैशनैस दे जांदा सी ना कि जिहड़ा बयान करना मुश्किल है। कि जदों डुग डुगी दी आवाज़ आनी, तो इस तरह यही सन कि उस जमाने की तफरी के नाँ ते बंदर तमाशा, तो जिहड़ा गिद्दड़ आ जाता हुंदा सी, ते यह चीज़ां सप दा सपेरा आंदा हुंदा सी, सपेरे दी बीन वजनी, तो बस लोगों ने घरों निकल आना। तफरी दे नाँ ते बस यही चीज़ां सन कि बस कोई गली गली मुहल्ले मुहल्ले फिरदे सन, उन्हां दे भी रोज़गार चलदे सन, तो लोगों को तफरी भी मिल जाती होंदी सी। कि जिवें बच्चे जमूरे ने बड़ी मकबूलीयत पाई। बच्चा जमूरा अज भी जड़ा ना वो एक किरदार है बड़ा मशहूर, लेकिन हुण इस तरह लोग बंदर तमाशा देखते नहीं। सप दे देखड़े लोगों ने छड़ दिते चीज़ां कि वो भी नहीं देखते। तो अज जमाना बहुत बदल गया होर दा जमाना कुछ होर हो गया। हुण जमाना जिहड़ा बहुत बदल गया वे, वो जमाना चला गया। किन्नी खिताब हो गया मेरा, काफ़ी लम्मा हो गया। हुण मैं तुहाडे कोल इजाजत चाहांगी, हाले तो मेरा काम पिया वे, तो अगर मैं बहुता होई ना तो तुसीं भी बोर हो जाओगे।
ਤੇ ਕੀ ਕਹਿੰਦੇ ਨੇ ਤਵਾਲਤ ਦਾ ਸ਼ਿਕਾਰ ਹੋ ਜਾਏਗਾ। ਲੇਕਿਨ ਬੱਚਾ ਜਬੂਰਾ ਸਾਡੇ ਬਚਪਨ ਦੇ ਐਸਾ ਕਿਰਦਾਰ ਹੈ ਕਿ ਜਾਂ ਖੁਸਰੇ ਆਉਂਦੇ ਹੁੰਦੇ ਸਨ ਗਲੀਆਂ 'ਚ ਨੱਚਣ ਵਾਸਤੇ, ਜਾਂ ਬੱਚਾ ਜਮੂਰਾ ਆਉਂਦਾ ਸੀ, ਜਾਂ ਸੱਪ ਤਮਾਸ਼ੇ ਵਾਲਾ ਆਉਂਦਾ ਸੀ, ਤੇ ਜਾਂ ਫਿਰ ਗਿੱਦੜ ਆਉਂਦੇ ਸਨ। ਗਿੱਦੜ ਗਿੱਦੜ ਕਹਿ ਗਈ ਰਿਚ ਤਮਾਸ਼ਾ। ਇਹ ਤਮਾਸ਼ੇ ਐਸੇ ਸਨ ਸਾਡੀ ਜ਼ਿੰਦਗੀ 'ਚ ਕਿ ਜਿਹੜੇ ਅਸੀਂ ਤਮਾਸ਼ਾ ਨਹੀਂ ਸਾ ਉਦੋਂ, ਉਹੀ ਤਮਾਸ਼ੇ ਸਨ। ਅੱਜ ਅਸੀਂ ਤਮਾਸ਼ਾ ਬਣ ਗਏ ਆ, ਲੇਕਿਨ ਉਹ ਤਮਾਸ਼ੇ ਖਤਮ ਹੋ ਗਏ ਨੇ। ਦੁਨੀਆ ਤਮਾਸ਼ਾ ਬਣੀ, ਪਤਾ ਨਹੀਂ ਆਨੀ ਜ਼ਿੰਦਗੀ ਤਮਾਸ਼ਾ ਬਣੀ, ਦੁਨੀਆ ਦਾ ਹਾਸਾ ਬਣੀ। ਤੇ ਇਸ ਤਰ੍ਹਾਂ ਦੁਨੀਆ ਦੇ ਹਾਸੇ ਅਸੀਂ ਨਹੀਂ ਬਣਨੇ ਸਾਂ, ਉਹ ਸਾਨੂੰ ਹੱਸਣ ਵਾਸਤੇ ਚੀਜ਼ਾਂ ਦਸਤਿਆਬ ਸਨ ਕਿ ਜਦੋਂ ਬੱਚਾ ਜਬੂਰਾ सलाम करेगा, बच्चा जबूरा बैठ के दिखाएगा, बच्चा जबूरा सिगरेट पिएगा, बच्चा जबूरे ने सिगरेट पी के दिखानी, तो बच्चों ने खुश हो जाना कि ऐसा वो दौर सी। शायद शमा या नसीमा डार के बेगम जो भी मैंने देखने वाले ने अगर तुसी देखिया वे कदी दौर तो जरूर जिक्र करियो, मैंने कॉमेंट में जरूर तुसी दसियो कि वो कैसा दौर सी कि जदों गली में एक शो लगता हुंदा सी और लोग भरपूर महसूस हो जाते सन, और बस फिर लोग अपनी जिंदगी फिर अंदर जाके दोबारा काम काज शुरू कर देंगे सन। उन्होंने जिंदगी तफरी जी है बच्चा जबूरा फराहम करता सी, ना कोई वीडियो, ना कोई फिल्म, ना कोई रील्स, कुछ नहीं सी सिवाय बच्चा जबूरा ते गिद्दड़ दे। जो गिद्दड़ आंदा हुंदा सी ते वो फिर कहते हुंदे सन, साडी अम्मी कहती ने भी सोहणियां कुड़ियां नहीं देखदियां, अंदर जाओ कुड़ियां दे पैर रात नूं आके चट लैंदा वे ते कुड़ियां नूं चुक के लै जांदा गिद्दड़, रिच चुक के लै जाता। तो असी बड़ा डरते होंगे सब, बड़ी औरतां डरांदियां होंदियां सी कि रिच नूं सोहनी कुड़ी पसंद आ जाए ना, बस वो चुक के लै जाता। कहानियां बड़ियां सादे लोग सन, पर है कि बच्चे भी सादे सन, जो माँ बाप कहते सन उन्होंने मान लिया जाता सी। ते वो हसीन दौर जिंदगी का कभी वापस नहीं आना। मैं पिछली दफ़ा क्लिफ्टन गई, कराची गई, उत्थे क्लिफ्टन असी गए, उत्थे मैं सब तमाशा काफ़ी अरसे बाद देखा। एक भाई बीन लैके बैठा सी, लेकिन वो वाल कोई नहीं जा रहा सी, कोई भी नहीं। लोग कोलों दी लंघ रहे सन, लेकिन बैठा सी बेचारा उदास। तो वो फिर मैं उन्होंने कहा कि तू दिखा, उन्हें पटारी खोली, असी देखा, फिर कुछ लोग आ गए, लेकिन वो जरा जौक दर जौक लोग घर तो निकलते सन तमाशे देखने वास्ते, और लोगों को इंतज़ार हुंदा सी, शौक हुंदा सी, वो दौर खत्म हो चुकी है। हर जी है ना गल जी है कोई भी यार वो जिंदगी मौजूद होंगी है किसी न किसी हवाले। अज भी लोग बंदर तमाशा दिखाते हैं, अज भी लोग सप्पां वाल जाते हैं, पर है कि हुण वो तादाद घट गई। हुण लोगों को इंतज़ार नहीं होंदा उस चीज़ का, तो सानूं बहुत इंतज़ार हुंदा सी। तो चलो जी हुण मैं इजाजत चाहनी है तुहाडे कोलों कि अम्मी साडे कहते सर काम तुहाडे प्यो ने करना वे, तो हुण काम आप ही निपटाना वे, सारा काउंटर भी साफ करना वे, तो सारे काम करने ने। बड़ी अच्छी मेरी गपशप हो जाती तुहाडा, ते मेरा दिल जिहड़ा ना वो गार्डन गार्डन हो जाता वे। तो तुसी हुण तुहाडी कौमी जिहड़ी ना ड्यूटी शुरू होने लगी है, कौमी जिम्मेदारी अदा करेंगे अब कि आप करेंगे लाइक, आप करेंगे मुझे कमेंट, और आप करेंगे हाइप के बटन को दबा देंगे। बस भाई यह तुहाडी कौमी जिम्मेदारी है, उस तो अलावा होर कुछ नहीं है। ते अल्लाह हाफिज ते रब रखा। फिश फ्राई करन दा टाइम हो गया वे। अज खुमाश खिलाफे मामूल जल्दी आ गया, पर मैं लेट फ्राई करनी सी, इस तो फिर मैं कहा चलो जी तुहानूं दिखाई देने आ। ऑयल मैं रख दिता गर्म होने वास्ते। असी जिहड़ा बेसन पाया वे इनू अच्छी तरह फिश के उपर तुहानूं कर लवांगे ताकि अच्छा जिहा चिपक जाए। तो दोनों साइड ते बेसन दे नाल फिर इस तरह हुंदा है कि मसाला जिहड़ा वे वो नाल लग्या रहिंदा वे। बेसन असी अच्छी तरह इत्ते ला लिया वे। हुण असी इनू रख देवांगे इत्थे। अग थोड़ी तेज़ सी, मैं उदों मिक्स करन लग गई सी, हुण थोड़ी स्लो कर देनी। बिस्मिल्लाह दी बरकत। एक तरफों अच्छा जा सेक लग गया वे, फिर आराम नाल पलट देवांगे। बिस्मिल्लाह दी बरकत। दूसरी तरफ।
ਫਿਸ਼ ਸਾਡੀ ਬਿਲਕੁਲ ਰੈਡੀ ਹੋ ਚੁੱਕੀ ਹੈ। ਚੁੱਲ੍ਹਾ ਅਸੀਂ ਕਰ ਦਾਂਗੇ ਬੰਦ ਔਰ ਅਸੀਂ ਇਸ ਨੂੰ ਇਹਦੇ ਵਿੱਚ ਪਾ ਲਵਾਂਗੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਤੇ ਲੋ ਬਈ ਜ਼ਬਰਦਸਤ ਫਿਸ਼ ਤਿਆਰ ਹੋ ਚੁੱਕੀ ਹੈ ਔਰ ਨਾਲ ਹੀ ਅਸੀਂ ਬਿਰਯਾਨੀ ਗਰਮ ਕਰ ਲਈਏ। ਗਰਮਾ ਗਰਮ ਖਾਣਾ ਆ ਜਾਓ ਜੀ ਸਾਡੇ ਨਾਲ ਖਾਓ, ਜਿਹੜੇ ਜਿਹਨੇ ਖਾਣਾ ਰਲ ਕੇ ਖਾਂਦੇ ਆ। ਜ਼ਬਰਦਸਤ ਕਿਸਮ ਦੀ ਫਿਸ਼ ਔਰ ਨਾਲ ਬਿਰਯਾਨੀ। ਤੇ ਬਿਸਮਿਲ੍ਲਾ ਦੀ ਬਰਕਤ ਕਰਕੇ ਹੁਣ ਅਸੀਂ ਖਾਣਾ ਖਾਵਾਂਗੇ ਤੇ ਤੁਹਾਨੂੰ ਕਹਿੰਦੇ ਹਾਂ ਖੁਦਾ ਹਾਫਿਜ਼।